ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸਏ ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਇਸ ਰਿਪੋਰਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਸਿਆਸਤਦਾਨਾਂ ਦੀ ਮੌਕਾ ਪ੍ਰਸਤੀ ਦੇ ਬਾਰੇ। ਆਪਾਂ ਅਕਸਰ ਹੀ ਆਪਣੀ ਗੱਲਬਾਤ ਦੇ ਵਿੱਚ ਇਹ ਗੱਲ ਕਹਿੰਦੇ ਕਿ ਅੱਜ ਦੀ ਦੇਸ਼ ਦੀ ਸਿਆਸਤ ਐਥਿਕਸ, ਸਿਧਾਂਤ, ਅਸੂਲ, ਮੋਰਲ ਗਰਾਊਂਡ, ਇਹਨਾਂ ਨੈਤਿਕਤਾ, ਇਹਨਾਂ ਸਾਰੀਆਂ ਚੀਜ਼ਾਂ ਤੋਂ ਪਰੇ ਹੈ ਤੇ ਇਹ ਲੀਹੋਂ ਲੱਥ ਚੁੱਕੀ ਹੈ। ਇੱਥੇ ਸਿਰਫ ਮਕਾਰ, ਮੌਕਾ ਪ੍ਰਸਤ, ਲਾਲਚੀ, ਲੋਭੀ ਲੋਕ ਔਰ ਕ੍ਰਿਮੀਨਲ ਲੋਕ ਇੱਥੇ ਕਾਬਜ਼ ਹੋ ਚੁੱਕੇ ਨੇ। ਇਹ ਗੱਲਾਂ ਕਿਉਂ ਕਰਦੇ ਹਾਂ? ਕਿਉਂਕਿ ਅੱਜ ਆਪਾਂ ਮੌਕਾ ਪ੍ਰਸਤੀ ਦੇ ਐਂਗਲ ਤੋਂ ਹੀ ਇਸ ਚਰਚਾ ਨੂੰ ਅੱਗੇ ਤੋਰਾਂਗੇ ਤੇ 10 ਸਾਲਾਂ ਦੇ ਵਿੱਚ ਗੱਲਬਾਤ ਕਰਾਂਗੇ ਕਿ ਮੋਦੀ ਸਰਕਾਰ ਨੇ ਮੋਦੀ ਸਰਕਾਰ ਕਹਿ ਲਓ ਜਾਂ ਭਾਜਪਾ ਕਹਿ ਲਓ, 10 ਸਾਲਾਂ ਦੇ ਵਿੱਚ ਕਿੰਨੇ ਲੋਕਾਂ ਨੇ ਬੀਜੇਪੀ ਨੂੰ ਜੁਆਇਨ ਕੀਤਾ ਤੇ ਜੇਕਰ ਅੰਕੜੇ ਤੁਹਾਨੂੰ ਦੱਸੇ ਤਾਂ ਤੁਸੀਂ ਹੈਰਾਨ ਰਹਿ ਜਾਓਗੇ। 10 ਸਾਲਾਂ 'ਚ 740 ਵਿਧਾਇਕਾਂ ਤੇ ਮੈਂਬਰ ਪਾਰਲੀਮੈਂਟਾਂ ਨੇ ਭਾਜਪਾ ਨੂੰ ਜੁਆਇਨ ਕੀਤਾ। ਮੋਦੀ ਨੇ ਬਾਂਹ ਮਰੋੜੀ ਹੈ ਲੀਡਰਾਂ ਦੀ ਤੇ ਉਹਨਾਂ ਦੇ ਮਗਰ ਏਜੰਸੀਆਂ ਲਾ ਕੇ ਉਹਨਾਂ ਨੂੰ ਮਜਬੂਰ ਕੀਤਾ ਕਿ ਤੁਸੀਂ ਬੀਜੇਪੀ 'ਚ ਆਓ। ਪਰ ਜਿਹੜੇ ਲੋਕ ਖੁਦ ਕਿਸੇ ਟਾਈਮ ਉਹਨਾਂ ਪਾਰਟੀਆਂ ਨੂੰ ਗਾਲਾਂ ਕੱਢਦੇ ਆ, ਉਹਨਾਂ ਨੂੰ ਕਹਿੰਦੇ ਕਿ ਵਿਚਾਰਧਾਰਕ ਤੌਰ 'ਤੇ ਵਖਰੇਵਾਂ ਹੁੰਦਾ ਉਹਨਾਂ ਦਾ, ਉਹ ਕਹਿੰਦੇ ਨੇ ਕਿ ਇਹਨਾਂ ਨੇ ਆਹ ਗਲਤ ਕੀਤਾ, ਪਤਾ ਨਹੀਂ ਕਿਹੜੇ ਮੂੰਹ ਦੇ ਨਾਲ ਇਹ ਲੋਕ ਉਸੇ ਪਾਰਟੀ 'ਚ ਚਲੇ ਜਾਂਦੇ ਨੇ। ਹੁਣ ਤੁਸੀਂ ਤਾਜ਼ੀਆਂ ਉਦਾਹਰਨਾਂ ਦੇਖ ਲਓ ਕਿ 1972 ਦੇ ਵਿੱਚ ਕਾਂਗਰਸ ਦੇ ਵਿੱਚ ਲੀਡਰ ਸੀਗੇ, ਕਾਂਗਰਸ ਦੇ ਮੱਧ ਪ੍ਰਦੇਸ਼ ਦੇ 72 ਸਾਲਾ ਸੁਰੇਸ਼ ਪਚੌਰੀ, ਤੇ ਪਿਛਲੇ ਦਿਨੀ ਇਹ ਬੀਜੇਪੀ ਦੇ ਵਿੱਚ ਜੁਆਇਨ ਕਰ ਗਏ ਕਿਉਂਕਿ ਇਹਨਾਂ ਨੇ ਕਿਹਾ ਕਿ ਕਾਂਗਰਸ ਨੂੰ ਅਯੁੱਧਿਆ ਦਾ ਜਿਹੜਾ ਰਾਮ ਮੰਦਿਰ ਦਾ ਨਿਰਮਾਣ ਸੀਗਾ, ਪ੍ਰਾਣ ਪ੍ਰਤਿਸ਼ਠਾ ਸਮਾਗਮ ਸੀਗਾ, ਉਹਦੇ 'ਚ ਠੁਕਰਾਉਣਾ ਨਹੀਂ ਚਾਹੀਦਾ ਸੀ ਉਹ ਸੱਦਾ। ਇਹ ਬੰਦਾ 24 ਸਾਲ ਰਾਜ ਸਭਾ ਦਾ ਮੈਂਬਰ ਰਿਹਾ। ਰਾਜ ਸਭਾ ਦਾ ਮਤਲਬ ਬਿਨਾਂ ਲੜੇ 24 ਸਾਲ, ਤੇ ਕਾਂਗਰਸ ਦੇ ਵਿੱਚ ਇਹ ਕੇਂਦਰੀ ਮੰਤਰੀ ਰਿਹਾ। ਪਰ ਅੱਜ ਕਿੱਧਰ ਗਿਆ? ਬੀਜੇਪੀ 'ਚ ਗਿਆ। ਖੈਰ, ਆਪਾਂ ਅੱਗੇ ਕਰਦੇ ਹਾਂ, ਹੁਣ ਅਗਲੀ ਗੱਲ ਕਰਦੇ ਹਾਂ। ਪਚੌਰੀ ਵਾਂਗ ਗੁਜਰਾਤ ਦੇ ਪੁਰਾਣੇ ਕਾਂਗਰਸੀ ਆਗੂ ਅਰਜਨ ਮੋਦਵਾਡੀਆ ਵੀ ਪਿਛਲੇ ਦਿਨੀ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ। ਇਹ ਉਹੀ ਮੋਦਵਾਡੀਆ ਨੇ ਜਿਹੜੇ ਗੁਜਰਾਤ ਕਾਂਗਰਸ ਦੇ ਪ੍ਰਧਾਨ ਹੁੰਦੇ ਸੀਗੇ ਤੇ ਕਹਿੰਦੇ ਹੁੰਦੇ ਸੀਗੇ ਨਰਿੰਦਰ ਮੋਦੀ ਜਿਹੜੇ ਨੇ ਉਹ ਚੋਰ ਨੇ, ਜਾਂ ਨਰਿੰਦਰ ਮੋਦੀ ਨੂੰ ਤਾਂ ਇਸ ਤੱਕ ਵੀ ਇਹਨਾਂ ਨੇ ਬਾਂਦਰ ਤੱਕ ਤੇ ਸਿਆਸੀ ਦਹਿਸ਼ਤਗਰਦ ਤੱਕ ਕਹਿ ਦਿੱਤਾ ਸੀਗਾ। ਅੱਜ ਉਹ ਕਿੱਥੇ ਨੇ? ਭਾਜਪਾ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ। ਸੋ ਉਹਨਾਂ ਨੇ ਵੀ ਇਹੀ ਦੋਸ਼ ਲਾਇਆ ਕਿ ਉਹਨਾਂ ਨੇ ਕਾਂਗਰਸ ਨੇ ਜਿਹੜਾ ਉਹ ਰਾਮ ਲੱਲਾ ਦੇ ਸਮਾਗਮ ਦੇ ਵਿੱਚ ਨਾ ਜਾ ਕੇ ਚੰਗਾ ਨਹੀਂ ਕੀਤਾ। ਇਹ ਉਹ ਲੋਕ ਨੇ ਜਿਹੜੇ ਜੋਤੀਰਾਏ ਸਿੰਧੀਆ, ਜਤਨ ਪ੍ਰਸਾਦ ਤੇ ਮਿਲਿੰਦ ਦਿਓੜਾ ਵਰਗੇ ਨੌਜਵਾਨ ਸਿਆਸਤਦਾਨਾਂ ਨਾਲੋਂ ਵੱਖਰੇ ਨੇ, ਕਿਉਂਕਿ ਨੌਜਵਾਨਾਂ ਦੇ ਬਾਰੇ ਤਾਂ ਇਹ ਕਿਹਾ ਜਾਂਦਾ ਕਿ ਸੱਤਾ ਬਿਨਾਂ ਨਹੀਂ ਰਹਿ ਸਕਦੇ। ਪਰ ਇਹ ਤਾਂ ਕਿੰਨੇ ਚਿਰਾਂ ਤੋਂ ਲੜ ਰਹੇ ਨੇ, ਕਿੰਨੇ ਮਸਲਿਆਂ ਤੇ ਲੜੇ ਹੋਣਗੇ ਬੀਜੇਪੀ ਦੇ ਨਾਲ। ਬੀਜੇਪੀ ਦੇ ਵਿੱਚੋਂ ਇੱਕ ਹੋਰ ਲੀਡਰ ਨੇ ਕਾਂਗਰਸ ਦੇ ਵਿੱਚ ਐਂਟਰੀ ਮਾਰੀ ਹੈ। ਉਹਨੇ ਕਿਹਾ ਹੈ ਕਿ ਮੈਂ ਬਈ ਕੁਛ ਕੁ ਮਾਮਲੇ ਨੇ ਜਿਨ੍ਹਾਂ ਦੇ ਉੱਤੇ ਮੈਂ ਬੀਜੇਪੀ ਨਾਲ ਇਤਫਾਕ ਨਹੀਂ ਰੱਖਦਾ। ਬਰਜਿੰਦਰ ਸਿੰਘ ਉਹਨਾਂ ਦਾ ਨਾਮ ਹੈ ਤੇ ਉਹ ਕਹਿੰਦੇ ਕਿ ਅਗਨੀਵੀਰ ਸਕੀਮ ਹੈ, ਮੈਨੂੰ ਚੰਗੀ ਨਹੀਂ ਲੱਗੀ, ਮੈਂ ਇਸ ਕਰਕੇ ਕਾਂਗਰਸ ਜੁਆਇਨ ਕਰ ਰਿਹਾ। ਭਲਵਾਨਾਂ ਦੇ ਨਾਲ ਪ੍ਰੋਟੈਸਟ ਦੀ ਗੱਲ ਸੀਗੀ, ਜਿਹੜੀ ਬੀਬੀਆਂ ਦੇ ਪਹਿਲਵਾਨਾਂ ਦੇ ਨਾਲ ਬਦਸਲੂਕੀ ਹੋਈ ਸੀ, ਉਹਨਾਂ ਦੀ ਜਿਸਮਾਨੀ ਵਧੀਕੀਆਂ ਕੀਤੀਆਂ ਸੀ। ਬ੍ਰਿਜ ਭੂਸ਼ਣ ਸ਼ਰਨ ਸਿੰਘ ਉੱਤੇ ਦੋਸ਼ ਲੱਗੇ ਸੀਗੇ। ਉਹ ਕਹਿੰਦਾ ਮੈਂ ਹੁਣ ਉਹਨਾਂ ਲੋਕਾਂ ਨਾਲ ਇਤਫਾਕ ਨਹੀਂ ਰੱਖਦਾ, ਮੈਂ ਕਾਂਗਰਸ ਚੱਲਿਆ। ਇਹਦੇ ਨਾਲ ਉਹ ਕਹਿੰਦੇ ਕਿ ਜਿਹੜੇ ਸਾਡੇ ਕਿਸਾਨ ਹੈ ਜਾਂ ਉਹਨਾਂ ਦਾ ਜਿਹੜਾ ਪ੍ਰੋਟੈਸਟ ਹੋ ਰਿਹਾ ਉਹ ਵੀ ਮੈਨੂੰ ਚੰਗਾ ਨਹੀਂ ਲੱਗਿਆ ਵੀ ਉਹਨਾਂ ਨੇ ਵਧੀਕੀ ਕੀਤੀ ਭਾਜਪਾ ਨੇ, ਤੇ ਇਸ ਕਰਕੇ ਮੈਂ ਹੁਣ ਕਾਂਗਰਸ 'ਚ ਜਾ ਰਿਹਾ। ਬਰਜਿੰਦਰ ਸਿੰਘ ਦੀ ਦਲੀਲ ਦੇ ਵਿੱਚ ਦਮ ਲੱਗਦਾ ਕਿਉਂਕਿ ਅਗਨੀਵੀਰ ਸਕੀਮ ਤੇ ਪਹਿਲਵਾਨਾਂ ਦੇ ਮੁੱਦੇ ਕਰਕੇ, ਕਿਸਾਨੀ ਮੁੱਦੇ ਕਰਕੇ ਕੁਝ ਰਾਜਾਂ ਦੇ ਜਾਟਾਂ ਦੇ ਵਿੱਚ ਬੀਜੇਪੀ ਪ੍ਰਤੀ ਬਹੁਤ ਜ਼ਿਆਦਾ ਗੁੱਸਾ ਹੈ। ਆ ਜਿਹੜਾ ਖੱਟਰ ਨੂੰ ਘਰੇ ਤੋਰਿਆ, ਇਹ ਇਸੇ ਦੇ ਵਿੱਚੋਂ ਨਿਕਲੀ ਇੱਕ ਚੀਜ਼ ਹੈ। ਉਹਦੇ ਨਾਲ ਮਹਾਰਾਸ਼ਟਰ ਦਾ ਇੱਕ ਸਾਬਕਾ ਮੁੱਖ ਮੰਤਰੀ ਅਸ਼ੋਕ ਚੌਹਾਨ, ਉਹ ਵੀ ਕਹਿੰਦਾ ਕਿ ਉਹ ਸਬਕਾ ਸਾਥ ਸਬਕਾ ਵਿਕਾਸ ਵਾਲੀ ਸਿਆਸਤ ਤੋਂ ਪ੍ਰਭਾਵਿਤ ਨੇ। ਤੇ ਚੌਹਾਨ ਨੇ ਇਹ ਨਹੀਂ ਦੱਸਿਆ ਕਿ ਜਿਸ ਪਾਰਟੀ ਨੇ ਉਹਨਾਂ ਦੇ ਪਿਤਾ ਐਸਬੀ ਚੌਹਾਨ ਨੂੰ ਕੇਂਦਰ ਦੇ ਵਿੱਚ ਗ੍ਰਹਿ ਮੰਤਰੀ ਤੇ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਸੀ, ਸਤਿਕਾਰ ਦੇਣ ਦੇ ਮਾਮਲੇ ਦੇ ਵਿੱਚ ਭਾਜਪਾ ਚੰਗੀ ਹੈ ਕਿ ਉਹ ਚੰਗੀ ਹੈ। ਮਸਲਾ ਇੱਥੇ ਇਹ ਨਹੀਂ ਹੈ ਕਿ ਕੋਈ ਕਾਂਗਰਸ ਛੱਡ ਰਿਹਾ ਜਾਂ ਕਾਂਗਰਸ ਨੂੰ ਛੱਡ ਕੇ। ਇਸ ਤੋਂ ਇਲਾਵਾ ਤੁਹਾਨੂੰ ਯਾਦ ਹੋਣਾ ਰਾਜਸਥਾਨ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਲੀਡਰਾਂ ਨੇ ਬੀਜੇਪੀ ਨੂੰ ਜੁਆਇਨ ਕੀਤਾ। ਸੋ ਅੱਜ ਦੀ ਇਸ ਰਿਪੋਰਟ ਦੇ ਵਿੱਚ ਆਪਾਂ ਇਹੀ ਚਰਚਾ ਕਰਾਂਗੇ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ 10 ਸਾਲਾਂ ਦੇ ਵਿੱਚ ਲੀਡਰ ਬੀਜੇਪੀ ਨੂੰ ਜੁਆਇਨ ਕਰ ਗਏ। ਇਹ ਨਿਸਲ ਹੋ ਗਏ, ਡਰ ਗਏ, ਇਹਨਾਂ ਤੋਂ ਆਪਣੀ ਵਿਚਾਰਧਾਰਾ ਤੇ ਖੜਿਆ ਨਹੀਂ ਗਿਆ ਔਰ ਮੋਦੀ ਦੀਆਂ ਏਜੰਸੀਆਂ ਦੇ ਡਰ ਕਰਕੇ ਇਹ ਜਿਹੜੇ ਲੋਕਾਂ ਨੇ ਪਾਰਟੀਆਂ ਬਦਲ ਲਈਆਂ। ਪਰ ਅਸਲ ਦੇ ਵਿੱਚ ਜਾਂ ਕਹਿ ਲਓ ਕਿ ਸਿਆਸੀ ਨਫਾ ਨੁਕਸਾਨ ਵੇਖ ਕੇ, ਪਰ ਕੀ ਸਿਆਸੀ ਨਫਾ ਨੁਕਸਾਨ ਵੇਖ ਕੇ ਚੱਲਣਾ ਹੀ ਲੀਡਰ ਦਾ ਕੰਮ ਹੁੰਦਾ? ਲੀਡਰ ਦਾ ਕੰਮ ਆਪਣੇ ਸਿਧਾਂਤ ਦੇ ਉੱਤੇ ਖੜ ਕੇ ਆਪਣੀ ਲੋਕਾਂ ਦੀ ਗੱਲ ਕਰਨਾ ਨਹੀਂ ਹੁੰਦਾ। ਮੈਂ ਨਹੀਂ ਕਹਿੰਦਾ ਕਾਂਗਰਸ ਦਾ ਸਿਧਾਂਤ ਚੰਗਾ ਹੈ, ਮੈਂ ਨਹੀਂ ਕਹਿੰਦਾ ਕਿ ਕੋਈ ਹੋਰ ਖੱਬੇ ਪੱਖੀ ਪਾਰਟੀ ਚੰਗੀ ਹੈ, ਕੋਈ ਵੀ ਪਾਰਟੀ ਚੰਗੀ ਨਹੀਂ ਹੈ। ਕੋਈ ਵੀ ਪਾਰਟੀ ਦੀ ਜਿਹੜੀ ਵਿਚਾਰਧਾਰਾ ਉਹ ਤੁਹਾਨੂੰ ਜੇ ਤੁਸੀਂ ਡਿਟੇਲ ਦੇ ਵਿੱਚ ਜਾਓਗੇ ਤਾਂ ਤੁਹਾਨੂੰ ਉਹਦਾ ਜਿਹੜਾ ਕੰਮਕਾਰ ਹੈ ਉਹ ਐਂਟੀ ਮਿਨੋਰਟੀਜ਼ ਨਜ਼ਰ ਆਊਗਾ ਤੇ ਸਟੇਟ ਮੈਕੈਨਿਜ਼ਮ ਤੋਂ ਪ੍ਰਭਾਵਿਤ ਨਜ਼ਰ ਆਊਗਾ। ਚਾਹੇ ਉਹ ਸੱਜੇ ਪੱਖੀ ਧਿਰਾਂ ਦੀਆਂ ਕੁਛ ਪਾਰਟੀਆਂ ਨੇ, ਖੱਬੇ ਪੱਖੀ ਧਿਰਾਂ ਦੀਆਂ ਕੁਛ ਪਾਰਟੀਆਂ ਨੂੰ ਛੱਡ ਕੇ
ਛੱਡ ਕੇ ਉਹਨਾਂ ਦਾ ਜਿਹੜਾ ਕੰਮ ਕਰਨ ਦਾ ਪੋਲੀਟੀਕਲੀ ਮੈਕੈਨਿਜ਼ਮ ਆ ਉਹ ਵੀ ਤੁਹਾਨੂੰ ਸਟੇਟ ਤੋਂ ਹੀ ਪ੍ਰਭਾਵਿਤ ਹੁੰਦਾ ਨਜ਼ਰ ਆਊਗਾ। ਖੈਰ ਆਪਾਂ ਇਸ ਕਰਕੇ ਕਿਸੇ ਪਾਰਟੀ ਦੇ ਖੈਰ ਖਵਾ ਨਹੀਂ, ਪਰ ਇਹ ਲੋਕ ਜਿਹੜੇ ਕੱਲ ਕਿਸੇ ਨੂੰ ਗਾਲਾਂ ਕੱਢਦੇ ਆ ਜਿਵੇਂ ਹੁਣ ਮੋਦਵਾਡੀਆ ਸਾਹਿਬ ਨੇ ਕਾਂਗਰਸ ਪ੍ਰਧਾਨ ਹੁੰਦੇ ਸੀਗੇ ਗੁਜਰਾਤ ਦੇ ਵਿੱਚ, ਤੇ ਮੋਦੀ ਸਾਹਿਬ ਨੂੰ ਕੀ ਕੁਛ ਨਹੀਂ ਕਹਿੰਦੇ ਸੀ, ਅੱਜ ਉੱਥੇ ਉਸੇ ਦਰਬਾਰ 'ਚ ਜਾ ਕੇ ਦੁਆ ਸਲਾਮ ਕਰ ਰਹੇ ਹੋ। ਖੈਰ ਡੈਕਨ ਹੈਰਲਡ ਦੀ ਇੱਕ ਰਿਪੋਰਟ ਹੈ, ਡੈਕਨ ਹੈਰਲਡ ਇੱਕ ਬਹੁਤ ਵੱਡਾ ਅਦਾਰਾ ਜਿਹੜੀ ਕਿ ਉਹਨਾਂ ਨੇ ਇਸੇ ਸਾਲ ਪ੍ਰੈਸ ਟਰਸਟ ਆਫ ਇੰਡੀਆ ਦੇ ਹਵਾਲੇ ਦੇ ਨਾਲ 19 ਫਰਵਰੀ ਨੂੰ ਛਾਪੀ ਹੈ, ਤੇ ਉਹਦੇ ਵਿੱਚ ਉਹਨਾਂ ਨੇ ਹਵਾਲਾ ਦਿੱਤਾ ਹੈ ਝਾਰਖੰਡ ਮੁਕਤੀ ਮੋਰਚਾ ਦਾ। ਉਹ ਕਹਿੰਦੇ ਕਿ 10 ਸਾਲਾਂ ਦੇ ਵਿੱਚ 740 MLAs ਨੇ, MPs ਨੇ ਜਿਹੜੇ ਭਾਜਪਾ ਨੇ ਆਪਣੇ ਨਾਲ ਲਾਏ ਨੇ। ਤੇ ਇਹਦੇ ਜਿਹੜੇ ਜੇਮ ਜਨਰਲ ਸੈਕਟਰੀ ਨੇ, ਜਨਰਲ ਸਕੱਤਰ ਨੇ ਸੁਪ੍ਰਿਯੋ ਭੱਟਾਚਾਰੀਆ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹਨਾਂ ਦਾ ਇੱਕ ਤਰੀਕਾ ਹੈ ਲੋਕਾਂ ਨੂੰ ਨਾਰ ਲਾਉਣ ਦਾ, ਆਈਦਰ ਮਾਈ ਵੇ ਔਰ ਹਾਈਵੇ। ਮਤਲਬ ਇਹ ਕਹਿੰਦੇ ਨੇ ਕਿ ਜਾਂ ਤਾਂ ਸਾਡੇ ਤਰੀਕੇ ਨਾਲ ਆ ਜਾਓ ਤੇ ਜਾਂ ਫਿਰ ਭੱਜਣ ਲਈ ਤਿਆਰ ਰਹੋ। ਸੋ ਕਹਿੰਦੇ ਕਿ 740 MLAs ਨੇ, MPs ਨੇ ਕਾਂਗਰਸ ਦੇ, ਵੱਡੀ ਗਿਣਤੀ ਕਾਂਗਰਸ ਦੇ ਨੇ ਜਿਨ੍ਹਾਂ ਨੇ ਭਾਜਪਾ ਨੂੰ ਜੁਆਇਨ ਕਰ ਲਿਆ, ਭਗਵਾ ਪਾਰਟੀ ਨੂੰ ਜੁਆਇਨ ਕਰ ਲਿਆ ਪਿਛਲੇ 10 ਸਾਲਾਂ ਦੇ ਵਿੱਚ। ਇਹਦੇ ਨਾਲ ਇਕਨੋਮਿਕ ਟਾਈਮਸ ਦੀ ਇੱਕ ਰਿਪੋਰਟ ਹੈ ਜਿਹੜੀ ਸਤੰਬਰ 2021 ਦੇ ਵਿੱਚ ਛਪੀ ਸੀ। ਡੈਕਨ ਹੈਰਲਡ ਤੋਂ ਬਾਅਦ ਆਪਾਂ ਇਕਨੋਮਿਕ ਟਾਈਮਸ ਉੱਤੇ ਚਰਚਾ ਕਰਦੇ ਹਾਂ। ਇਹਨਾਂ ਨੇ ਕਿਹਾ ਸੀਗਾ ਕਿ ਜਿਹੜੇ 122 ਇਲੈਕਟੋਰਲ ਕੈਂਡੀਡੇਟ ਆ ਕਾਂਗਰਸ ਦੇ, ਜਿਹੜੇ ਉਹਨੂੰ ਛੱਡ ਕੇ ਤੁਰ ਗਏ ਆ, ਉਹ ਭਾਜਪਾ ਚਲੇ ਗਏ 2014 ਤੋਂ ਲੈ ਕੇ 21 ਤੱਕ ਦੀ ਰਿਪੋਰਟ ਹੈ। ਸਤੰਬਰ 2021 ਦੇ ਵਿੱਚ ਇਹ ਰਿਪੋਰਟ ਛਪੀ ਸੀਗੀ। 177 MP ਤੇ MLA ਨੇ ਜਿਨ੍ਹਾਂ ਨੇ ਪਾਰਟੀ ਨੂੰ ਕੁਇਟ ਕਰ ਦਿੱਤਾ, ਛੱਡ ਗਏ ਨੇ, ਤੇ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਲੋਕ ਨੇ ਉਹ BJP ਦੇ ਵਿੱਚ ਚਲੇ ਗਏ। ਡੈਮੋਕ੍ਰੈਟਿਕ ਐਸੋਸੀਏਸ਼ਨ ਫॉर ਡੈਮੋਕ੍ਰੈਟਿਕ ਰਿਫਾਰਮਸ ਦੇ ਆંકੜੇ ਦੇ ਮੁਤਾਬਕ। BJP ਨੇ ਵੀ 111 ਕੈਂਡੀਡੇਟ ਸੀਗੇ ਜਿਨ੍ਹਾਂ ਦੇ ਵਿੱਚੋਂ 33 MP ਸੀਗੇ, MLA ਸੀਗੇ, ਜਿਹੜੇ ਕਿ 2014 ਤੋਂ ਬਾਅਦ ਦੂਜੀਆਂ ਪਾਰਟੀਆਂ ਦੇ ਵਿੱਚ ਚਲੇ ਗਏ ਨੇ। ਇਹਦੇ ਨਾਲ ਕਾਂਗਰਸ ਤੋਂ ਬਾਅਦ 399 ਲੀਡਰ ਨੇ ਕਾਂਗਰਸ ਦੇ ਜਿਹੜੇ ਕਿ ਬਾਕੀ ਪਾਰਟੀਆਂ ਨੂੰ ਜੁਆਇਨ ਕਰ ਗਏ, ਵੱਡੀ ਗਿਣਤੀ ਇਹਨਾਂ ਦੇ ਵਿੱਚ BJP ਨੂੰ ਜੁਆਇਨ ਕਰ ਗਏ। ਇਹਦੇ ਨਾਲ ਜਿਹੜੀ ਨੈਸ਼ਨਲ ਇਲੈਕਸ਼ਨ ਵਾਚ ਹੈ ADR, ਉਹਨੇ ਇਹ ਵੀ ਰਿਪੋਰਟ ਕੀਤਾ ਕਿ 1133 ਕੈਂਡੀਡੇਟਸ ਨੂੰ ਅਸੀਂ ਉਹਨਾਂ ਦਾ ਜਿਹੜਾ ਐਫੀਡੇਵਿਟ ਸੀਗਾ, ਪੋਲ ਐਫੀਡੇਵਿਟ, ਉਹ ਅਸੀਂ ਖੰਗਾਲਿਆ, ਤੇ ਇਹਨਾਂ ਨੇ ਕਿਹਾ ਕਿ ਇਹ ਐਸੇ ਨੇ ਜਿਨ੍ਹਾਂ ਦੇ ਵਿੱਚ 500 MP ਤੇ MLA ਨੇ ਜਿਨ੍ਹਾਂ ਨੇ 2014 ਤੋਂ ਬਾਅਦ ਵੱਖ-ਵੱਖ ਪਾਰਟੀਆਂ 'ਚ ਛਾਲਾਂ ਮਾਰੀਆਂ। 1133 ਨੇ। ਕਾਂਗਰਸ ਤੋਂ ਬਾਅਦ BSP ਦਾ ਨੰਬਰ ਹੈ ਜਿਹਦੇ 'ਚੋਂ ਵੱਡੀ ਗਿਣਤੀ ਜਿਹੜੇ ਲੀਡਰ ਨੇ ਉਹ ਛਾਲਾਂ ਮਾਰ ਗਏ। 153 ਕੈਂਡੀਡੇਟ ਸੀਗੇ ਬਸਪਾ ਦੇ, ਜਿਨ੍ਹਾਂ ਦੇ ਵਿੱਚ 120 ਲਾ ਮੇਕਰ ਸੀਗੇ ਜਿਹੜੇ ਚੁਣੇ ਹੋਏ ਸੀਗੇ, ਤੇ 2014 ਤੋਂ ਬਾਅਦ ਇਹਨਾਂ ਨੇ ਪਾਰਟੀ ਬਦਲੀ ਹੈ। ਉਸ ਤੋਂ ਬਾਅਦ ਸਮਾਜਵਾਦੀ ਪਾਰਟੀ ਦੇ 60 ਸੀਗੇ ਜਿਹੜੇ ਕਿ ਤਕਰੀਬਨ ਇਹਨਾਂ ਦੇ ਵਿੱਚ 18 ਲਾ ਮੇਕਰ ਸੀਗੇ ਜਿਨ੍ਹਾਂ ਨੇ ਪਾਰਟੀਆਂ ਬਦਲੀਆਂ, ਹੋਰ ਪਾਰਟੀਆਂ ਦੇ ਵੱਡੀ ਗਿਣਤੀ BJP ਦੇ ਵਿੱਚ ਚਲੇ ਗਏ। 31 ਕੈਂਡੀਡੇਟ 26 ਲਾ ਮੇਕਰ ਤ੍ਰਿਣਮੂਲ ਕਾਂਗਰਸ ਦੇ ਸੀਗੇ ਜਿਨ੍ਹਾਂ ਨੇ ਦੂਜੀਆਂ ਪਾਰਟੀਆਂ ਨੂੰ ਜੁਆਇਨ ਕੀਤਾ 2014 ਤੋਂ ਲੈ ਕੇ 2022 ਤੱਕ। ਜਨਤਾ ਦਲ ਯੂਨਾਈਟਿਡ, ਇਹਦੇ 59 ਕੈਂਡੀਡੇਟ ਸੀਗੇ ਜਿਨ੍ਹਾਂ ਦੇ ਵਿੱਚੋਂ 12 MP MLA ਸੀਗੇ ਜਿਨ੍ਹਾਂ ਨੇ ਬਾਕੀ ਪਾਰਟੀਆਂ ਨੂੰ ਜੁਆਇਨ ਕੀਤਾ, ਵੱਡੀ ਗਿਣਤੀ ਭਾਜਪਾ ਨੂੰ। RJD ਦੇ ਨੇ 20, ਤੇ ਇਸ ਤੋਂ ਇਲਾਵਾ CPIM ਦੇ 13 ਨੇ ਜਿਨ੍ਹਾਂ ਨੇ ਹੋਰ ਪਾਰਟੀਆਂ ਨੂੰ ਜੁਆਇਨ ਕੀਤਾ। ਸੋ ਇੱਥੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੀ ਤੇਜ਼ ਹਨੇਰੀ ਵਗੀ ਹੈ ਭਾਜਪਾ ਦੀ, ਜਿਹਦੇ ਵਿੱਚ ਵੱਡੀ ਗਿਣਤੀ ਪਾਰਟੀਆਂ ਤੋਂ ਲੋਕ ਆਏ ਨੇ। 44% MLA ਨੇ ਜਿਨ੍ਹਾਂ ਨੇ ਪਾਰਟੀਆਂ ਬਦਲ ਕੇ ਪਿਛਲੇ 10 ਸਾਲਾਂ ਦੇ ਵਿੱਚ BJP ਨੂੰ ਜੁਆਇਨ ਕੀਤਾ। ਦੇਸ਼ ਦੇ ਟੋਟਲ 44% MLAs। ਆਪਾਂ ਦੇਖਦੇ ਹਾਂ ਨਾ ਕਿ ਫਲਾਣੇ ਥਾਂ ਹਾਰਸ ਟ੍ਰੇਡਿੰਗ ਹੋ ਗਈ ਜੀ, ਫਲਾਂ ਹੋ ਗਿਆ ਜੀ, ਇਹ ਹੋ ਗਿਆ, ਉਹ ਹੋ ਗਿਆ। ਸੋ ਤੁਸੀਂ ਉਹਨਾਂ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਲੋਕ ਆਪਣੀ ਜਿਹੜੀ ਪੋਲੀਟੀਕਲ ਥਾਟ ਪ੍ਰੋਸੈਸ ਹੈ ਇਹਨਾਂ ਦਾ ਕਿੰਨਾ ਕੁ ਕਲੀਅਰ ਹੈ ਤੇ ਕਿੰਨੀਆਂ ਇਹ ਪਾਰਟੀਆਂ ਬਦਲਦੇ ਨੇ। ਇਸ ਤੋਂ ਇਲਾਵਾ ਐਸੋਸੀਏਸ਼ਨ ਡੈਮੋਕ੍ਰੈਟਿਕ ਰਿਫਾਰਮ ਦਾ ਇੱਕ ਹੋਰ ਅੰਕੜਾ ਜਿਹੜਾ ਕਿ ਦੀ ਹਿੰਦੂ ਦੇ ਵਿੱਚ ਵੈਬਸਾਈਟ ਹੈ, ਇੱਕ ਜਿਹੜੀ ਅਖਬਾਰੀ ਵੈਬਸਾਈਟ ਹੈ, ਉਹਦੇ ਵਿੱਚ ਛਪਿਆ ਸੀਗਾ। ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਤਕਰੀਬਨ 443 MLAs ਨੇ ਜਿਹੜੇ ਕਿ ਟੋਟਲ ਸਾਰੀਆਂ ਪਾਰਟੀਆਂ ਦੇ, ਜਿਨ੍ਹਾਂ ਨੇ ਪਿਛਲੇ ਕੁਝ ਸਮੇਂ ਦੇ ਵਿੱਚ ਦੂਜੀਆਂ ਪਾਰਟੀਆਂ ਤੋਂ ਆਪਣੀ ਪਾਰਟੀ ਛੱਡ ਕੇ ਮਤਲਬ ਦੂਜੀਆਂ ਪਾਰਟੀਆਂ ਜੁਆਇਨ ਕਰ ਲਈਆਂ। ਸੋ ਉਹਨਾਂ ਨੇ ਤਾਂ ਹੋਰ ਵੀ ਬੜਾ ਜਿਹੜਾ ਡਾਟਾ ਉਹ ਵੱਖ-ਵੱਖ ਤਰ੍ਹਾਂ ਦਾ ਦਿੱਤਾ, ਅਵੇਲੇਬਲ ਕਰਵਾਇਆ। ਸੋ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਕਿ BJP ਨੇ ਪਿਛਲੇ 10 ਸਾਲਾਂ ਦੇ ਵਿੱਚ ਸੱਤਾ ਹਾਸਲ ਕਰਨ ਦੇ ਲਈ ਸਰਕਾਰਾਂ ਤੋੜੀਆਂ, ਰਾਜ ਸਭਾ ਜਿੱਤਣ ਦੇ ਲਈ MLAs ਰਲਾਏ, ਜਿਵੇਂ ਹਿਮਾਚਲ ਪ੍ਰਦੇਸ਼ ਦੀ ਤੁਹਾਡੇ ਸਾਹਮਣੇ ਮਿਸਾਲ ਹੈ, ਮੱਧ ਪ੍ਰਦੇਸ਼ ਦੀ ਮਿਸਾਲ ਹੈ ਸਰਕਾਰਾਂ ਤੋੜਨ ਦੀ, ਬਿਹਾਰ ਦੀ ਮਿਸਾਲ ਹੈ ਸਰਕਾਰ ਤੋੜਨ ਦੀ, ਮਹਾਰਾਸ਼ਟਰ ਦੀ ਮਿਸਾਲ ਹੈ ਸਰਕਾਰ ਤੋੜਨ ਦੀ, ਹੋਰ ਕਿੰਨੀਆਂ ਮਿਸਾਲਾਂ ਨੇ। ਪਰ ਇੱਥੋਂ ਪਤਾ ਲੱਗਦਾ ਕਿ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਉਹਨਾਂ ਨੇ ਲੋਕਾਂ ਦਾ ਮੈਂਡੇਟ,
ਲੋਕਾਂ ਵੱਲੋਂ ਬਖਸ਼ੀ ਸੱਤਾ ਦੀ ਕੁਰਸੀ ਉਹ ਮੈਨੂੰ ਨਹੀਂ ਰੱਖਦੀ। ਉਹਨਾਂ ਨੇ ਉਸ ਹਿਸਾਬ ਨਾਲ ਜਾਣਾ ਹੈ ਜਿਹੜੇ ਹਿਸਾਬ ਨਾਲ ਵੱਡੀ ਗਿਣਤੀ ਲੋਕ ਅਜਿਹੇ ਥਾਟ ਪ੍ਰੋਸੈਸ ਦੇ ਹੋ ਗਏ ਨੇ, ਅਜਿਹੀ ਮਾਨਸਿਕਤਾ ਮੌਕਾ ਪ੍ਰਸਤ ਮਾਨਸਿਕਤਾ ਦੇ ਹੋ ਗਏ ਨੇ, ਜਿਨ੍ਹਾਂ ਨੇ ਇਹ ਨਹੀਂ ਵੇਖਣਾ ਕਿ ਅਸੀਂ ਚੁਣੇ ਕਿਹੜੀ ਪਾਰਟੀ ਤੋਂ ਗਏ ਸੀ, ਸਾਡਾ ਕੰਮ ਕਿਹੜਾ ਸੀ, ਕਿਹੜੀ ਆਈਡੀਓਲੋਜੀ ਨੂੰ ਹੁਣ ਤੱਕ ਨਿੰਦਦੇ ਆਏ ਆ, ਭੰਡਦੇ ਆਏ ਆ। ਪਰ ਜਿੱਦੇ ਉਹਨਾਂ ਦੇ ਘਰੇ CBI ਪਹੁੰਚੀ, IT ਪਹੁੰਚੀ ਜਾਂ ਹੋਰ ਕੋਈ ED ਪਹੁੰਚੀ ਤਾਂ ਉਦੋਂ ਉਹਨਾਂ ਨੇ ਕਿਹਾ ਜੀ ਨਹੀਂ ਜੀ ਪਾਓ ਸਾਡੇ ਗੱਲ ਦੇ ਵਿੱਚ ਭਗਵਾਂ ਪਰਨਾ, ਤੇ ਅਸੀਂ ਅੱਜ ਤੋਂ ਬਾਅਦ BJP ਦੇ ਹੋ ਚੁੱਕੇ ਹਾਂ। ਬਹੁਤ ਬਹੁਤ ਧੰਨਵਾਦ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ